ਅਗਲੀ ਖਬਰ ਇਕਵਾਡੋਰ ਤੋਂ ਆ ਰਹੀ ਆ। ਇਕਵਾਡੋਰ ਯੂਜ਼ਲੀ ਬੜਾ ਪੀਸਫੁਲ ਮੁਲਕ ਰਿਹਾ ਇੱਕ ਟਾਈਮ ਦੇ ਉੱਤੇ। ਸਿੱਖਾਂ ਦੇ ਮੁਲਕ ਦੀ ਵੀ ਜਿਹੜੀ ਆ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਸਪੋਰਟ ਕੀਤੀ ਸੀ। ਤੇ ਇਕਵਾਡੋਰ ਦੇ ਵਿੱਚ ਇਸ ਟਾਈਮ ਗੈਂਗ ਵਾਇਲੈਂਸ, ਡਰੱਗ ਵਾਇਲੈਂਸ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਕੱਲ ਇੱਕ ਟੀਵੀ ਦੇ ਉੱਤੇ ਜਾ ਕੇ ਇੱਕ ਜੋ ਡਰੱਗ ਲਾਰਡਸ ਹੈਗੇ ਆ ਉਹਨਾਂ ਨੇ ਕਬਜ਼ਾ ਕਰ ਲਿਆ। 15 ਮਿੰਟ ਲਗਾਤਾਰ ਗੰਨਾ ਦਿਖਾਲ ਕੇ ਉਹ ਟੀਵੀ ਦੇ ਉੱਤੇ ਲਾਈਵ ਕਵਰੇਜ ਦਿਖਾਲਦੇ ਰਹੇ। ਇੱਕ ਉੱਥੇ ਦਾ ਬਹੁਤ ਹੀ ਖਤਰਨਾਕ ਜੋ ਗੈਂਗ ਲੀਡਰ ਵੀ ਆ, ਡਰੱਗ ਲਾਰਡ ਵੀ ਆ, ਅਡੋਲਫੋ ਮੇਸੀਅਸ, ਉਸਨੂੰ ਇੱਕ ਬਹੁਤ ਹੀ ਜੋ ਹਾਈ ਸਿਕਿਉਰਿਟੀ ਵਾਲੀ ਪ੍ਰਿਜ਼ਨ ਆ, ਹਾਈ ਫੈਸਿਲਿਟੀ ਜਿਹੜੀ ਆ, ਸਿਕਿਉਰਿਟੀ ਫੈਸਿਲਿਟੀ ਆ, ਉੱਥੇ ਟ੍ਰਾਂਸਫਰ ਕਰਨਾ ਸੀ, ਪਰ ਉਹ ਉੱਥੇ ਭੱਜ ਗਿਆ। ਅੱਜ ਤੱਕ ਉਹ ਲੱਭਿਆ ਨਹੀਂ ਹੈਗਾ। ਇਕਵਾਡੋਰ ਦੇ ਜੋ ਪ੍ਰੈਜ਼ੀਡੈਂਟ ਡੈਨੀਅਲ ਨਬੋਆ ਆ, ਉਹਨਾਂ ਨੇ 60 ਦਿਨਾਂ ਦੀ ਸਟੇਟ ਆਫ ਐਮਰਜੈਂਸੀ ਇਸ ਕਰਕੇ ਉੱਥੇ ਡਿਕਲੇਅਰ ਕਰਤੀ ਆ। ਉਹ ਕਹਿੰਦੇ ਵੀ ਮੈਂ ਡਰੱਗ ਲਾਰਡਸ ਨੂੰ ਤੇ ਜਿਹੜੇ ਗੈਂਗ ਵਾਇਲੈਂਸ ਕਰਦੇ ਆ ਉਹਨਾਂ ਨੂੰ ਟੋਟਲੀ ਜਿਹੜਾ ਆ ਫਿਨਿਸ਼ ਕਰਨਾ ਹੈਗਾ। ਬਿਲਕੁਲ। ਹਿੰਸਾ ਦੇ ਵਧਣ ਤੋਂ ਬਾਅਦ ਦੇ ਵਿੱਚ ਇਹੀ ਜਿਹੜੇ ਪ੍ਰੈਜ਼ੀਡੈਂਟ ਇਕਵਾਡੋਰ ਦੇ ਡੈਨੀਅਲ ਨਬੋਆ, ਉਹਨਾਂ ਨੇ ਜਿਹੜੀ ਡਿਕਰੀ ਸੀਗੀ, ਜਿਹੜੇ 20 ਡਰੱਗ ਕਾਰਟਲਸ ਆ ਉਹਨਾਂ ਨੂੰ ਟੈਰਰਿਸਟ ਗਰੁੱਪ ਕਰਨ ਵਾਲੀ, ਉਸ ਨੂੰ ਰਿਵਾਈਜ਼ ਕੀਤਾ ਆ। ਉਹਦੇ ਵਿੱਚ ਉਹਨਾਂ ਨੇ ਮਿਲਟਰੀ ਨੂੰ ਹੁਣ ਅਧਿਕਾਰ ਦਿੱਤੇ ਆ ਵੀ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਜਾਵੇ। ਹੁਣ ਨਿਊਟਰਲਾਈਜ਼ ਦਾ ਮਤਲਬ ਕਿ ਗੋਲੀ ਮਾਰ ਕੇ ਮਾਰ ਦੇਣਾ। ਤੇ ਕਹਿੰਦੇ ਪਰ ਨਾਲ ਉਹਨਾਂ ਨੇ ਕਿਹਾ ਵੀ ਵਿਦਨ ਬਾਉਂਡਸ ਆਫ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾ, ਵੀ ਜਿਹੜੇ ਅੰਤਰਰਾਸ਼ਟਰੀ ਇਨਸਾਨੀਅਤ ਦੇ ਕਾਨੂੰਨ ਆ ਉਹਦੇ ਵਿੱਚ ਰਹਿ ਕੇ ਤੁਸੀਂ ਇਹਨਾਂ ਨੂੰ ਨਿਊਟਰਲਾਈਜ਼ ਕਰਨਾ ਆ। ਸੋ ਕਾਫੀ ਕੇਓਸ ਇਸ ਟਾਈਮ ਉੱਥੇ ਬਣਿਆ ਪਿਆ ਹੈਗਾ ਆ। ਤੇ ਕਹਿੰਦੇ ਵੀ ਟ੍ਰਾਂਸਫਰ ਹੋਣਾ ਸੀ, ਜਿੰਨਾ ਤੁਸੀਂ ਦੱਸ ਰਹੇ ਆ ਵੀ ਇੱਕ ਹੋਰ ਸਿਕਿਉਰਿਟੀ ਫੈਸਿਲਿਟੀ ਦੇ ਵਿੱਚ ਜਿਹੜਾ ਮੇਨ ਡਰੱਗ ਲਾਰਡ ਆ। ਤੇ ਉਸ ਤੋਂ ਬਾਅਦ ਸੋ ਇਕਵਾਡੋਰ ਤੋਂ, ਕੋਲੰਬੀਆ ਤੋਂ, ਮੈਕਸੀਕੋ ਚੋਂ, ਲੈਟਿਨ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਮੁਲਕ ਆ ਇਸ ਟਾਈਮ ਵੈਸੇ ਵੀ ਨਸ਼ੇ ਦਾ ਕੇਂਦਰ ਜਿਹੜਾ ਬਣੇ ਆ, ਜਿੱਥੇ ਨਸ਼ਾ ਪ੍ਰੋਡਿਊਸ ਹੋ ਕੇ ਦੁਨੀਆ ਭਰ ਦੇ ਵਿੱਚ ਫੈਲ ਰਿਹਾ ਆ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਕ੍ਰਾਸ ਬਾਰਡਰ ਨਸ਼ਾ ਜਿਹੜਾ ਆ ਉਹ ਇਹਨਾਂ ਮੁਲਕਾਂ ਤੋਂ ਓਰੀਜਨ ਹੋ ਕੇ ਅਕਸਰ ਜਿਹੜਾ ਉਹ ਪਹੁੰਚਦਾ ਰਹਿੰਦਾ ਆ। ਸੋ ਕਾਫੀ ਜ਼ਿਆਦਾ ਇਸ ਟਾਈਮ ਸਥਿਤੀ ਮਾੜੀ ਕਹਿ ਲਓ ਵੀ ਬਣੀ ਪਈ ਆ ਲੈਟਿਨ ਅਮਰੀਕਾ ਦੇ ਵਿੱਚ। ਲੈਟਿਨ ਅਮਰੀਕਾ ਦੀ ਜਿਹੜੀ ਇਨਸਟੇਬਿਲਿਟੀ ਆ ਉਹਦਾ ਸਿੱਧਾ ਅਸਰ ਅਮਰੀਕਾ ਦੇ ਉੱਤੇ ਪੈਂਦਾ ਆ, ਕਿਉਂਕਿ ਆਪਾਂ ਦੇਖਦੇ ਹਾਂ ਜਦੋਂ ਹਿੰਸਾ ਕਿਸੇ ਮੁਲਕਾਂ ਦੇ ਵਿੱਚ ਵੱਧਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਵੈਂਚੁਅਲੀ ਸਾਰੇ ਜਾਣੇ ਅਮਰੀਕਾ ਵੱਲ ਨੂੰ ਰੁਖ ਜਿਹੜਾ ਉਹ ਕਰਦੇ ਆ। ਤੇ ਜੋ ਆਪਾਂ ਇਸ ਟਾਈਮ ਸਦਰਨ ਬਾਰਡਰ ਦੇ ਉੱਤੇ ਦੇਖ ਰਹੇ ਆ, ਅਜਿਹੇ ਕਾਰਨਾਂ ਕਰਕੇ ਜਿਹੜਾ ਉੱਥੇ ਹਾਲਾਤ ਹੋਰ ਵੀ ਜਿਹੜੇ ਉਹ ਫਿਰ ਬੈਡ ਜਿਹੜੇ ਉਹ ਬਣ ਜਾਂਦੇ ਆ। ਸੋ ਦੇਖੋ ਅੱਗੇ ਕੀ ਬਣਦਾ, ਪਰ ਜਿਹੜੀ ਸਥਿਤੀ ਇਕਵਾਡੋਰ ਦੀ ਕਾਫੀ ਜ਼ਿਆਦਾ ਤਣਾਅਪੂਰਨ ਬਣੀ ਪਈ ਆ। ਅਗਲੀ ਗੱਲ ਕਰੀਏ, ਯੂਕਰੇਨ ਦੇ ਪ੍ਰੈਜ਼ੀਡੈਂਟ ਉਹ ਬਾਲਟਿਕ ਨੇਸ਼ਨਸ ਦੇ ਦੌਰੇ ਦੇ